ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਆਪਾਂ ਨੂੰ ਪਤਾ ਵੀ ਜਦੋਂ ਆਪਾਂ ਅਮਰੀਕਾ ਦੇ ਵਿੱਚ ਜਾਂ ਹੋਰ ਕਿਸੇ ਬਾਹਰਲੇ ਮੁਲਕ ਜਾਂਦੇ ਆ, ਕਈ ਵਾਰੀ ਇੰਡੀਆ ਦੇ ਵਿੱਚ ਜੀ ਮੋਸਟਲੀ ਆਪਾਂ ਚੰਗੇ ਪੜ੍ਹੇ ਲਿਖੇ ਹੁੰਦੇ ਆ, ਇੱਥੇ ਸਾਡੀਆਂ ਜਿਹੜੀਆਂ ਡਿਗਰੀਆਂ ਆ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ। ਤੇ ਕਿਉਂਕਿ ਪਾਪੀ ਪੇਟ ਕਾ ਸਵਾਲ ਹੈ, ਸਭ ਤੋਂ ਪਹਿਲਾਂ ਬੰਦੇ ਨੂੰ ਕੰਮ ਕਰਨਾ ਪੈਂਦਾ, ਜਿੱਦਾਂ ਦੀ ਮਰਜ਼ੀ ਜੌਬ ਮਿਲੇ ਉਹ ਬੰਦੇ ਨੂੰ ਕਰਨੀ ਪੈਂਦੀ ਆ। ਜੀ ਜੀ ਸੋ ਇੱਕ ਅੱਜ ਖਬਰ ਆ ਰਹੀ ਆ, ਨਿਊਯਾਰਕ ਦੇ ਵਿੱਚ ਰਾਜ ਕਰਕੇ ਉਹਨਾਂ ਦਾ ਨਿਕਨੇਮ ਆ, ਵੈਸੇ ਰਿਜ਼ਵਾਨ ਰਾਜਾ ਆ ਉਹਨਾਂ ਦਾ ਨਾਂ। ਤੇ ਉਹ ਕਾਫੀ ਸਾਲ ਪਹਿਲਾਂ, ਕਾਫੀ ਜਾਣੀ ਕਿ 22 ਸਾਲ ਪਹਿਲਾਂ ਨਿਊਯਾਰਕ ਦੇ ਵਿੱਚ ਆਏ ਤੇ ਇੰਡੀਆ ਦੇ ਵਿੱਚ ਉਹ ਬਾਈ ਪ੍ਰੋਫੈਸ਼ਨ ਵਕੀਲ ਸੀਗੇ। ਜੀ ਜੀ ਤੇ ਬੈਂਕਰਪਸੀ ਤੇ ਕਾਰਪੋਰੇਟ ਲਾ ਦੇ, ਉਹ ਵੀ ਬੰਬੇ ਵਰਗੀ, ਮੁੰਬਈ ਵਰਗੀ ਜਗ੍ਹਾ ਦੇ ਵਿੱਚ। ਤੇ ਨਿਊਯਾਰਕ ਦੀ ਸਟੇਟ ਨੇ ਉਹਨਾਂ ਨੂੰ ਰਿਕੋਗਨਾਈਜ਼ ਨਹੀਂ ਕੀਤਾ, ਉਹਨਾਂ ਦੇ ਇੰਡੀਆ ਦੇ ਜਿਹੜੇ ਬਾਰ ਕ੍ਰੈਡੈਂਸ਼ੀਅਲ ਸੀਗੇ। ਉਹਨਾਂ ਨੂੰ ਰੀਕੁਆਲੀਫਾਈ ਕਰਨ ਦੇ ਲਈ ਸ਼ਾਮ ਦੀਆਂ ਕਲਾਸਾਂ ਲੈਣੀਆਂ ਪਈਆਂ, ਫੁੱਲ ਟਾਈਮ ਟੈਕਸੀ ਵੀ ਚਲਾਉਂਦੇ ਰਹੇ। 22 ਸਾਲਾਂ ਬਾਅਦ ਜਦੋਂ ਉਹ ਲਗਭਗ 57 ਸਾਲਾਂ ਦੇ ਹੋ ਗਏ, ਤਦ ਉਹਨਾਂ ਨੇ ਨਿਊਯਾਰਕ ਦਾ ਜਿਹੜਾ ਬਾਰ ਐਗਜ਼ਾਮੀਨੇਸ਼ਨ ਆ ਉਹ ਪਾਸ ਕੀਤਾ। ਬਹੁਤ ਤੁਸੀਂ ਦੇਖੋ ਵੀ ਨਾਲ ਟੈਕਸੀ ਵੀ ਚਲਾਉਂਦੇ ਸੀ, ਨਾਲ ਆਪਣਾ ਜਿਹੜਾ ਐਗਜ਼ਾਮ ਦੀ ਵੀ ਤਿਆਰੀ ਕਰਦੇ ਸੀ। ਜੀ ਜਿਹੜਾ ਪਹਿਲਾ ਕੇਸ ਉਹਨਾਂ ਨੇ ਲਿਆ, ਰਾਜ ਨੇ, ਉਹ ਕਲਾਸ ਐਕਸ਼ਨ ਲਾ ਸੂਟ ਸੀਗਾ। 300 ਨਿਊਯਾਰਕ ਦੇ ਜਿਹੜੇ ਯੈਲੋ ਕੈਬ ਡਰਾਈਵਰ ਸੀਗੇ, ਉਹਨਾਂ ਦਾ ਲੀਜ਼ਿੰਗ ਕੰਪਨੀ ਦੇ ਅਗੇਂਸਟ, ਕਿਉਂਕਿ ਉਹ ਜਿਹੜੀਆਂ ਫੀਸਾਂ ਚਾਰਜ ਕਰ ਰਹੇ ਸੀਗੇ ਉਹ ਪ੍ਰੋਹਿਬਿਟਡ ਸੀਗੀਆਂ ਟੈਕਸੀ ਐਂਡ ਲਿਮੋਜੀਨ ਕਮਿਸ਼ਨ ਵੱਲੋਂ, ਪਰ ਉਹ ਫੀਸਾਂ ਕਰ ਰਹੇ ਸੀ ਕਿਉਂਕਿ ਆਪਣੇ ਬੰਦੇ ਆ ਵਿਚਾਰੇ, ਕੰਮ ਕਰਦੇ ਸੀ, ਹਨਾ। ਕੋਈ ਫਾਈਟ ਨਹੀਂ ਕਰ ਸਕਦਾ, ਜੇ ਫਾਈਟ ਕਰਨ ਵਕੀਲ ਕੋ ਜਾਓ, ਵਕੀਲ ਪੈਸੇ ਲਊਗੇ। ਸੋ ਉਹਨੇ ਪਹਿਲਾ ਕੇਸ ਫਾਈਟ ਕੀਤਾ 300 ਡਰਾਈਵਰਸ ਦਾ, ਤੇ $1.2 ਮਿਲੀਅਨ ਜਿਹੜਾ ਉਸ ਕੇਸ ਦੇ ਵਿੱਚ ਜਿੱਤਿਆ। ਤੇ ਜਦੋਂ ਪ੍ਰੈਸ ਕਾਨਫਰੰਸ ਹੋਈ, ਰਿਪੋਰਟਰਸ ਨੇ ਉਹਨੂੰ ਪੁੱਛਿਆ ਵੀ ਤੁਸੀਂ ਤਾਂ ਟੈਕਸੀ ਚਲਾਉਂਦੇ ਸੀ ਇੰਨੇ ਸਾਲਾਂ ਤੋਂ, ਤੇ ਬੜੇ ਔਖੇ ਹੋ ਕੇ ਜਿਹੜਾ ਇਹ ਤੁਸੀਂ ਆਪਣਾ ਜਿਹੜਾ ਬਾਰ ਐਗਜ਼ਾਮ ਪਾਸ ਕੀਤਾ ਤੇ ਤੁਸੀਂ ਵਕੀਲ ਬਣੇ, ਤੇ ਪੈਂਦੇ ਸੱਟੇ ਜਿਹੜਾ ਤੁਸੀਂ ਟੈਕਸੀ ਵਾਲਿਆਂ ਵਾਲਾ ਹੀ ਕੇਸ ਲਿਆ, ਤੇ ਇਸ ਕੇਸ ਦੀ ਤਿਆਰੀ ਕਿੱਦਾਂ ਕੀਤੀ? ਤੇ ਉਹਨਾਂ ਦਾ ਜਵਾਬ ਸੀ, ਕਹਿੰਦੇ ਵੀ ਮੈਂ ਇਹ ਕੇਸ 22 ਸਾਲਾਂ ਤੋਂ ਤਿਆਰ ਕਰ ਰਿਹਾ ਸੀ। ਤੇ ਜਦੋਂ ਤੁਸੀਂ ਉਹ ਟੈਕਸੀ ਚਲਾ ਰਹੇ ਸੀ, ਤੇ ਕਹਿੰਦੇ ਬਈ ਉਤੋਂ ਹੀ ਤਿਆਰ ਕਰ ਰਿਹਾ ਸੀ। ਤੇ ਉਹ ਜਦੋਂ ਅਗਲਾ ਕੁਐਸਚਨ ਸੀ, ਉਹ ਕਹਿੰਦੇ ਵੀ ਤਿਆਰੀ ਕਿੱਦਾਂ ਕਰਦੇ ਸੀ? ਕਹਿੰਦਾ ਵੀ ਮੈਂ ਜਿਹੜਾ ਟੈਕਸੀ ਦਾ ਗਲਵ ਕੰਪਾਰਟਮੈਂਟ ਆ, ਉਹ ਮੇਰਾ ਐਕਸੀਲੈਂਟ ਲਾ ਆਫਿਸ ਆ, ਉਹਦੇ ਵਿੱਚ ਹੀ ਕਹਿੰਦਾ ਮੈਂ ਨੋਟ ਲਿਖ ਲਿਖ ਕੇ ਪਾਉਂਦਾ ਸੀ। ਸੋ ਦੇਖੋ ਵੀ ਇਹ ਬੜੀ ਇਨਸਪਾਇਰਿੰਗ ਸਟੋਰੀ ਹੈਗੀ ਆ, ਜਾਂ ਕਿੰਨੀ ਇਨਸਪਾਇਰਿੰਗ ਸਟੋਰੀ ਹੈਗੀ ਆ। ਤੇ ਬੰਦੇ ਜਿਹੜੇ ਆ ਆਪਣੀ ਪੂਰੀ ਸਖਤ ਮਿਹਨਤ ਵੀ ਕਰਦੇ ਰਹੇ, ਪਰ ਉਹਨਾਂ ਨੇ ਆਪਣਾ ਜਿਹੜਾ ਪੈਸ਼ਨ ਸੀਗਾ ਵੀ ਮੈਂ ਵਕੀਲ ਇੱਥੇ ਬਣਨਾ ਹੀ ਬਣਨਾ ਆ, 57 ਸਾਲਾਂ ਦੇ ਹੋ ਕੇ ਉਹਨੇ ਬਾਰ ਐਗਜ਼ਾਮ ਪਾਸ ਕੀਤਾ, ਤੇ ਫਿਰ ਜਿਹੜਾ ਪਹਿਲਾ ਕੇਸ ਆ ਉਹ ਲੜਿਆ ਤੇ ਉਹ ਜਿੱਤਿਆ ਵੀ। ਇਹ ਬੜੀ ਇਨਸਪਾਇਰਿੰਗ ਸਟੋਰੀ ਆ ਅੱਜ ਦੀ। ਬਿਲਕੁਲ ਜੀ, ਇੱਥੇ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਬਹੁਤ ਵੱਡੀ ਗੱਲ ਕਹੀ ਹੈ, ਬਹੁਤ ਗਾਗਰ ਦੇ ਵਿੱਚ ਸਾਗਰ ਭਰਨ ਵਾਲੀ ਗੱਲ ਆ ਵੀ ਪਾਪੀ ਪੇਟ ਕਾ ਸਵਾਲ ਹੈ। ਬਹੁਤ ਸਾਰੇ, ਹਰਜੋਤ ਸਿੰਘ ਜੀ, ਆਪਾਂ ਵੀ ਉਹਨਾਂ ਬੰਦਿਆਂ ਨੂੰ ਜਾਣਦੇ ਜਿਹੜੇ ਬਹੁਤ ਇੰਟੈਲੈਕਟ ਬੰਦੇ ਨੇ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਨੇ, ਔਰ ਉਹਨਾਂ ਬੰਦਿਆਂ ਦੇ ਸਦਕੇ ਜਾਈਏ, ਵਾਰੇ ਜਾਈਏ ਵੀ ਉਹ ਬੇਸ਼ੱਕ ਇੰਟੈਲੈਕਟ ਉਹਨਾਂ ਦਾ ਉਸ ਦਾ ਕੋਈ ਮੁਕਾਬਲਾ ਨਹੀਂ ਹੈ, ਬੇਸ਼ੱਕ ਉਹਨਾਂ ਦੀ ਸਟੱਡੀ ਦਾ ਕੋਈ ਮੁਕਾਬਲਾ ਨਹੀਂ ਹੈ, ਉਹਨਾਂ ਦੀ ਰਿਸਰਚ ਦਾ ਕੋਈ ਮੁਕਾਬਲਾ ਨਹੀਂ ਹੈ, ਪਰ ਫਿਰ ਵੀ ਉਹ ਕਿਰਤ ਕਰ ਰਹੇ ਨੇ, ਉਹ ਜੱਦੋ-ਜਹਿਦ ਕਰ ਰਹੇ ਨੇ, ਕਿਰਤ ਕਰ ਰਹੇ ਨੇ। ਨਹੀਂ ਤਾਂ ਆਪਾਂ ਦੇਖਿਆ ਵੀ ਬਹੁਤ ਸਾਰੇ ਲੋਕ ਨੇ ਆਪਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਚੰਗੇ ਭਲੇ ਨੇ, ਨੌਜਵਾਨ ਨੇ, ਸਾਰਾ ਕੁਛ ਆ, ਉਹ ਤਰ੍ਹਾਂ ਦੇ ਉਹ ਮਤਲਬ ਸ਼ਾਰਟਕਟ ਕੱਢਦੇ ਨੇ, ਤਰ੍ਹਾਂ ਦੇ ਤਰੀਕਿਆਂ ਦੇ ਨਾਲ ਉਹ ਕਹਿੰਦੇ ਨੇ ਵੀ ਅੱਜ ਦਾ ਦਿਨ ਵੀ ਟੱਪ ਜੇ, ਕੱਲ੍ਹ ਦਾ ਵੀ ਟੱਪ ਜੇ। ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਵੀ ਆਪਣੇ ਵਿੱਚ ਹੈਗੇ ਨੇ ਜਿਹੜੇ ਕਿਰਤ ਨੂੰ ਪਹਿਲ ਦਿੰਦੇ ਨੇ, ਆਪਣਾ ਸੁਪਨਾ, ਆਪਣੀ ਸ਼ਿੱਦਤ ਨਹੀਂ ਛੱਡਦੇ, ਔਰ ਆਪਣੇ ਉਸ ਦੀ ਪਿੱਛਾ ਵੀ ਕਰਦੇ ਨੇ, ਬਸ਼ਰਤੇ ਉਹਨਾਂ ਨੂੰ ਕਿੰਨਾ ਵੀ ਇਕਨੋਮਿਕਲੀ, ਫਾਈਨੈਂਸ਼ੀਅਲੀ ਕੋਈ ਕਿੰਨਾ ਵੀ ਸਟਰਗਲ ਕਰਨਾ ਪਵੇ, ਪਰ ਫਿਰ ਵੀ ਉਹ ਜਾਂਦੇ ਨੇ। ਸੋ ਇਹ ਸਟੋਰੀ ਜਿਹੜੀ ਆ ਉਹ ਆਪਾਂ ਨੂੰ ਸਾਰਿਆਂ ਨੂੰ ਇੰਸਪਾਇਰ ਕਰਦੀ ਆ, ਔਰ ਚੰਗੀ ਗੱਲ ਹੈ ਕਿ ਆਪਾਂ ਉਸ ਵਿਰਸੇ ਤੋਂ ਆਉਣੇ, ਉਸ ਸੱਭਿਆਚਾਰ ਤੋਂ ਆਉਣੇ ਜਿੱਥੇ ਕਿਰਤ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਆ। ਡਜ਼ਨਟ ਮੈਟਰ ਜੌਬ ਕੀ ਆ, ਕਿਤੋਂ ਵੀ ਸ਼ੁਰੂਆਤ ਕਰਨੀ ਪਵੇ, ਸਾਰੇ ਆਪਾਂ ਬੈਗਾਂ ਦੇ ਨਾਲ ਹੀ ਆਏ ਆ, ਕੱਪੜਿਆਂ ਦੇ ਨਾਲ ਹੀ ਆਏ ਆ। ਕੋਈ ਇੱਥੇ ਬਹੁਤ ਘੱਟ ਲੋਕ ਹੋਣਗੇ ਜਿਹੜੇ ਇਨਵੈਸਟਮੈਂਟ ਵੀਜ਼ੇ ਤੇ ਆਏ ਹੋਣਗੇ ਪੰਜਾਬ 'ਚੋਂ ਤਾਂ ਖਾਸ ਕਰਕੇ, ਪਰ ਫਿਰ ਵੀ ਸਲਾਮ ਆ ਉਹਨਾਂ ਸਾਰੇ ਕਿਰਤੀਆਂ ਨੂੰ ਜਿਹੜੇ ਆਪਣੇ ਹੱਡ ਗਾਲ ਕੇ, ਆਪਣੀ ਮਿਹਨਤ ਕਰਕੇ, ਆਪਣੇ ਦਿਮਾਗ ਦੇ ਸਿਰ ਤੇ, ਆਪਣੀ ਕਿਰਤ ਦੇ ਸਿਰ ਤੇ ਮੰਜ਼ਿਲਾਂ ਨੂੰ ਸਰ ਕਰਦੇ ਨੇ। ਸਲਾਮ ਆ ਉਹਨਾਂ ਨੂੰ ਜੀ।